ਪਤਾ ਲੱਗਿਆ ਪਿੰਡ ਸੀ ਕਮਾਲਪੁਰ। ਅੱਛਾ। ਉੱਥੇ ਸਿੱਖਾਂ ਨੇ ਹਿੰਦੂਆਂ ਨੇ ਮਾਰ ਧਾੜ ਕੀਤੀ। ਅੱਛਾ। ਉਹਨਾਂ ਦਾ ਬੜਾ ਬੁਰਾ ਅਸਰ ਕੀਤਾ। ਹੂੰ। ਕੁਝ ਉਹਨਾਂ ਮਾਰੇ, ਕੁਝ ਉਹਨਾਂ ਮਾਰੇ। ਅੱਛਾ। ਉਹ ਫਿਰ ਜੂੰ ਚੱਲੀ ਛੇੜ ਚਲਦੀ ਫਿਰ ਉਹਦੇ ਪਿੰਡ 'ਚ ਵੀ ਉਹਦੇ 'ਚ ਵੀ ਫਿਰ ਮੁਸਲਮਾਨ ਇਕੱਠੇ ਹੋ ਗਏ ਇੱਕ ਥਾਂ। ਫਿਰ ਉੱਥੇ ਪੀਪਲੀ ਉੱਥੇ ਬੰਦੇ ਮਰੇ ਵੀ ਸੀ? ਹਾਂ ਬੜੇ, ਉੱਥੇ ਤਾਂ ਬੰਦੇ ਮਰੇ ਜ਼ਿਆਦਾ। ਕਿੱਥੇ? ਸਵਾਣੇ 'ਚ। ਅੱਛਾ, ਤੁਸੀਂ ਆਪਣੀ ਅੱਖੀ ਵੇਖੇ ਆ? ਹਾਂ। ਫਿਰ ਅਸੀਂ ਆ ਗਏ ਪੀਪਲੀ ਕਾਂਪੇ 'ਚ। ਫਿਰ ਉੱਥੇ ਰਹੇ 17 ਦਿਨ ਅਸੀਂ ਉੱਥੇ ਭੁੱਖੇ ਤੱਸੇ ਮਰ ਗਏ। ਅੱਛਾ, ਤੁਸੀਂ ਉਸ ਪਿੰਡ ਦੇ ਵਿੱਚ ਆ ਗਏ? ਸਵਾਣੇ ਜਾ ਕੇ ਨਾ ਜਦੋਂ ਫਿਰ ਹਮਲਾ ਹੋਇਆ, ਉਹ ਇੱਕ ਫੌਜ ਬਣਾਈ ਸੀ ਉਹਨਾਂ ਨੇ ਬਨੋਟੀ। ਕਿੰਨੇ ਫੌਜ ਬਣਾਈ ਸੀ? ਉਹਨਾਂ ਨੇ ਆਪਣੀ ਬਣਾਈ ਸੀ। ਪਿੰਡ ਵਾਲਿਆਂ ਨੇ? ਨਹੀਂ, ਬਾਹਮਣ ਸਨ ਉਹ। ਅੱਛਾ। ਉਹਨਾਂ ਸਮਝਿਆ ਵੀ ਇਹ ਫੌਜ ਬਾਹਮਣਾਂ ਦੀ ਹੈ, ਉਹ ਅੱਗੋਂ ਮੁਕਾਬਲਾ ਕਰਦੀ ਆ। ਉਹਨਾਂ ਦੇ ਬੰਦੇ ਮਰ ਗਏ। ਹੈ ਸੀ ਉਹ ਭੁਲੇਖੇ ਨਾਲ ਆਈ ਸੀ ਮਿਲਟਰੀ ਹਿਫਾਜ਼ਤ ਲਈ। ਅੱਛਾ। ਮਿਲਟਰੀ ਨਾਲ ਮੁਕਾਬਲਾ ਹੋ ਗਿਆ ਰਾਜਪੂਤਾਂ ਦਾ? ਹਾਂ। ਉਹਨਾਂ ਨੇ ਸਮਝਿਆ ਕਿ ਉਹ ਬਾਹਮਣਾਂ ਨੇ ਜਿਹੜੀ ਬਣਾਈ ਆ ਉਹ ਆਈ ਹੈ। ਅੱਛਾ। ਤੇ ਉਹ ਫਿਰ ਪਤਾ ਲੱਗਾ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਸਾਰੇ ਹਥਿਆਰ ਸੁੱਟ ਦਿਓ ਤੇ ਇੱਥੇ ਬਾਹਰ ਨਿਕਲ ਜਾਓ। अस्सलाम वालेकुम। वालेकुम सलाम। की हाल है बुजुर्गो, ठीक ठाक हो? अल्हम्दुलिल्लाह, शुक्र है अल्लाह का। बुजुर्गो साहब ने पहले अपना नाम दसना। नसीर अहमद। नसीर अहमद। ਤੁਹਾਡੇ ਵਾਲਿਦ ਸਾਹਿਬ ਦਾ? ਅੱਲਾ ਬੰਦਾ। ਹਾਂਜੀ। ਅੱਲਾ ਬੰਦਾ। ਤੇ ਦਾਦਾ ਜੀ ਦਾ? ਦਾਦਾ ਜੀ ਦਾ ਨਹੀਂ ਪਤਾ। ਨਹੀਂ ਯਾਦ? ਸਹੀ ਹੋ ਗਿਆ। ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ 47 ਵੇਲੇ ਦੀਆਂ। ਅੱਛਾ। ਆਪਣੀ ਕਿੰਨੀ ਉਮਰ ਸੀ ਜਦੋਂ ਉਜਾੜੇ ਪਏ ਨੇ? ਉਦੋਂ ਆ ਕੁੜੀਆਂ ਨੂੰ ਸਮਾਂ 8-9 ਸਾਲ ਦੇ? ਹਾਂ, ਪਤਾ ਸੀ ਸਾਰਾ ਮੈਨੂੰ। ਸਹੀ ਹੋ ਗਿਆ। ਕਿਹੜਾ ਪਿੰਡ ਸੀ ਆਪਣਾ? ਬੋਡੀ। ਬੁੱਢੀ? ਬੋਡੀ। ਮੁੱਢ? ਹਾਂ। ਇਹਦਾ ਜ਼ਿਲ੍ਹਾ ਕਿਹੜਾ ਸੀ? ਕਰਨਾਲ। ਤਹਿਸੀਲ ਇਹਦੀ ਕਿਹੜੀ ਸੀ? ਪਾਣੀਪਤ। ਪਾਣੀਪਤ। ਤਹਿਸੀਲ ਥਨੇਸਰ ਲਗਾ ਦੀ। ਹਾਂਜੀ। ਥਨੇਸਰ। ਥਨੇਸਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਇੱਕ ਤੇ ਪਿੰਡ ਲੱਗਦਾ ਸੀ ਦੀਨਪੁਰ ਵਾਲਿਆਂ ਦਾ। ਅੱਛਾ। ਇੱਕ ਲੱਗਦਾ ਸੀ ਕੋਰਲੀ ਕਿੰਗਰ ਵਾਲੀ ਬੈਠੇ। ਅੱਛਾ। ਇੱਕ ਕੋਰਲੀ ਬੈਠੇ। ਨਾਮ ਕੀ ਸੀ ਪਿੰਡਾਂ ਦੇ, ਉਹ ਦੱਸੋ। ਇਹਨਾਂ ਦੇ ਪਿੰਡ ਦਾ ਨਾਂ ਸੀ ਜਿਮ ਰੇਡੀ। ਤੇ ਨਾਲ ਸੀ ਕੜਾਮੀ, ਗਾਦਲੀ, ਅੱਛਾ, ਖੇੜੀ, ਸਹੀ, ਉਮਰੀ। ਇਹ ਪਿੰਡ ਸਨ। ਇਹ ਪਿੰਡ ਸਨ। ਦੌਲਤਪੁਰਾ। ਦੌਲਤਪੁਰ। ਕਿੱਡਾ ਕੁ ਪਿੰਡ ਸੀ ਤੁਹਾਡਾ? ਦੀਨਪੁਰ ਜਿੱਡਾ ਸਮਝ ਲਾ। ਛੋਟਾ ਪਿੰਡ ਸੀ? ਹਾਂ, ਇਦੋਂ ਜਰਾ ਵੱਡਾ ਹੋਣਾ ਬਸ। ਆਪਣੀ ਕਿਹੜੀ ਬਰਾਦਰੀ ਹੈ? ਗਾਦੀ ਬਲਾਦਰੀ। ਅੱਛਾ, ਤੁਸੀਂ ਵੀ ਗਾਦੀ ਬਰਾਦਰੀ ਦੇ ਹੋ? ਜੀ ਹਾਂ। ਇਹ ਦੀਨਪੁਰ ਵਾਲੇ ਵੀ ਗਾਦੀ ਬਰਾਦਰੀ ਦੇ? ਇਹ ਵੀ ਸਾਰੇ ਗਾਦੀ ਬਲਾਦਰੀ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਸਿੱਖਾਂ ਦੇ ਹਿੰਦੂਆਂ ਦੇ ਘਰ ਹੈ ਸੀ? ਖੱਤਰੀ ਸਨ ਬਣੀਆਂ ਜਿਨ੍ਹਾਂ ਨੂੰ ਕਹਿੰਦੇ ਸਨ। ਅੱਛਾ। ਉਹ ਕਿੰਨੇ ਘਰ ਸਨ? 2 ਕੇ ਖਰੇ 3 ਘਰ ਸਨ। ਉਹਨਾਂ ਦੇ ਨਾਂ ਚੇਤਾ ਨੇ? ਨਹੀਂ। ਅੱਛਾ, ਨਾਂ ਨਹੀਂ ਪਤਾ ਉਹਨਾਂ ਦੇ? ਨਾ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਨੰਬਰਦਾਰੀਆਂ ਹਨ 3। 3? ਇੱਕ ਲਿਆਕਤ, ਇੱਕ ਰਸੂਲਾ, ਹਾਂਜੀ, ਇੱਕ ਅਲਾ ਬੰਦੂ। ਅੱਛਾ। ਬੰਦੂ ਕਹਦੇ ਨੇ। ਅੱਛਾ। ਘਰ ਪਿੰਡ ਦੇ ਵਿੱਚ ਕੱਚੇ ਸੀ ਕਿ ਪੱਕੇ ਸੀ? ਨਹੀਂ, ਘਰ ਉਦੋਂ ਸਾਰਿਆਂ ਦੇ ਕੱਚੇ ਸਨ। ਸਿਰਫ ਇੱਕ ਲਿਆਕਤ ਲੰਬੜਦਾਰ ਦੀ ਹਵੇਲੀ ਸੀ ਪੱਕੀ। ਇੱਕੋ ਹੀ ਲਿਆਕਤ ਲੰਬੜਦਾਰ ਦੀ ਹਵੇਲੀ ਪੱਕੀ ਸੀ। ਅੱਛਾ, ਪੱਕਾ ਸੀ ਘਰ ਦਾ? ਹਾਂ। ਜਾਂ ਮਸਜਿਦਾਂ 2 ਪੱਕੀਆਂ ਹਨ। ਮਸਜਿਦਾਂ ਕਿਹੜੀ ਸਾਈਡ ਤੇ ਸੀ? ਇੱਕ ਪਹਾੜ ਪਾਸੇ ਸੀ, ਇੱਕ ਦੱਖਣ ਪਾਸੇ ਸੀ ਸਾਡੇ ਤੋਂ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਵਾਹੀ ਦਾ। ਵਾਹੀ ਦਾ? ਕਿੰਨੀ ਜ਼ਮੀਨ ਸੀ ਆਪਣੀ ਉੱਥੇ? ਜ਼ਮੀਨ ਐਸੀ ਕੋਈ 100 ਵੀਘਾ। 100 ਵੀਘਾ? ਅੱਛਾ। ਤੇ ਇਹਦਾ ਮਤਲਬ ਫਿਰ ਪਿੰਡ ਦੀ ਵਾਹਵਾ ਜ਼ਮੀਨ ਹੋਣੀ ਹੈ? ਹਾਂ, ਵਾਹਵਾ ਸੀ ਪਿੰਡ। ਖੂਹ ਲੱਗਦੇ ਸੀ ਕਿ ਨਹਿਰਾਂ ਦਾ ਪਾਣੀ ਸੀ? ਨਹੀਂ, ਮਰਾਨ ਸੀ। ਖੂਹ ਲੱਗੇ ਸੀ ਵੈਸੇ? ਖੂਹ ਲੱਗੇ ਸਾਨੂੰ, ਢੱਗਿਆਂ ਨਾਲ ਪਾਣੀ ਕੱਢਦੇ ਸਨ। ਅੱਛਾ। ਤੁਹਾਡਾ ਜ਼ਮੀਨ ਕਿਹੜੀ ਸਾਈਡ ਤੇ, ਖੂਹ ਕਿਹੜੀ ਸਾਈਡ ਤੇ ਸੀ? ਖੂਹ ਇੱਕ ਤੇ ਸੀ ਇੱਧਰ ਹੀ ਮਸਜਿਦ ਵਾਲੀ ਲਾਂਦੇ ਪਹਾੜ ਪਾਸੇ। ਇੱਕ ਦੱਖਣ ਵੱਲ ਸੀ। ਅੱਛਾ। ਇੱਕ ਚੜ੍ਹਦੇ ਨੂੰ ਸੀ। ਕੀ ਨਾਂ ਸੀ ਖੂਹਾਂ ਦੇ? ਖੂਹਾਂ ਦੇ ਨਾਂ ਦਾ ਬਸ ਇਸ ਤਰ੍ਹਾਂ ਕੋਈ ਮਾਲੂ ਵਾਲਾ ਕਹਿ ਦਿੰਦਾ, ਕੋਈ ਕਹਿ ਦਿੰਦਾ
ਆਲੀ ਮੁਹੰਮਦ ਹੋਰਾਂ ਦਾ ਹੈ। ਹੂੰ ਜਿਨ੍ਹਾਂ ਲਵਾਏ ਸਨ ਉਹਨਾਂ ਅੱਛਾ ਦੇ ਤੁਹਾਡਾ ਖੂਕੇ ਦੇ ਨਾਂ ਦਾ ਵੱਜਦਾ ਸੀ? ਸਾਡਾ ਨਾਂ ਵਸਦਾ ਸੀ ਅੱਲਾ ਬੰਦੇ ਦੇ ਨਾਂ ਦਾ। ਅੱਛਾ ਤੁਹਾਡੇ ਵਾਲਦ ਸਾਹਿਬ ਦੇ ਨਾਂ ਦਾ? ਬੰਦੂ ਦੇ ਨਾਂ ਦਾ। ਸਹੀ ਹੋ ਗਿਆ। ਦੇਖੋ ਪਿੰਡ ਦੇ ਵਿੱਚ ਸਕੂਲ ਹੈ ਸੀ? नहीं स्कूल को नहीं ਨਹੀਂ ਸੀ ਹੈ। दौलतपुर में था। ਅੱਛਾ ਦੌਲਤਪੁਰ वहाँ पढ़ा ਜਾਂਦੇ ਸੀ ਸਕੂਲ ਦੇ ਵਿੱਚ? बच्चे जाते सन उत्थे। ਤੁਸੀਂ ਪੜ੍ਹੇ ਹੋ? मैं नहीं पढ़े। ਅੱਛਾ ਨਹੀਂ ਪੜ੍ਹੇ। हाँ। ਸਹੀ ਹੋ ਗਿਆ। ਤੇ ਇਹ ਦੱਸੋ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? नहीं ਹੂੰ उत्थे कोई मेला नहीं सी। ਬਾਬਾ ਜੀ ਹੁਣ ਆ ਦੱਸੋ ਜਦੋਂ ਉਜਾੜੇ ਪਏ 47 ਦੇ जी। ਉਦੋਂ ਤੁਸੀਂ ਲੋਕ ਕਿੱਦਾਂ ਆਏ ਇੱਧਰ ਜਾਂ ਕਿੱਦਾਂ ਤੁਹਾਨੂੰ ਪਤਾ ਲੱਗਿਆ? पता लग गया पिंड सी कमालपुर। ਅੱਛਾ उत्थे सिखा ने हिंदुआ ने मार धाड़ की। ਅੱਛਾ ਉਹਨਾਂ ਦਾ ਬੜਾ ਬੁਰਾ ਅਸਰ ਕੀਤਾ। ਹੂੰ ਕੁਝ ਉਹਨਾਂ ਮਾਰੇ ਕੁਝ ਉਹਨਾਂ ਮਾਰੇ। ਅੱਛਾ ਉਹ ਫਿਰ ਜਿਉਂ ਚੱਲੀ ਛੇੜ ਛੱਡ ਚਲਦੀ ਫਿਰ ਉਹਦੇ ਪਿੰਡ 'ਚ ਵੀ ਉਹਦੇ 'ਚ ਵੀ ਫਿਰ ਮੁਸਲਮਾਨ ਇਕੱਠੇ ਹੋ ਗਏ ਇੱਕ ਥਾਂ, ਅੱਛਾ ਇੱਕ ਪਿੰਡ 'ਚ ਸਵਾਣੇ 'ਚ। ਅੱਛਾ ਉੱਥੇ ਫਿਰ ਚੰਗਾ 5-6 ਪਿੰਡ ਇਕੱਠੇ ਹੋ ਗਏ। ਹੂੰ ਆ ਜਿਹੜੇ ਨੇੜੇ ਮੈਂ ਦੱਸੇ ਨਾ ਉਹ ਪਿੰਡ, ਕਿਹਨਾਂ ਦਾ ਪਿੰਡ ਸੀ? वो सुहाना बहू का सुहाना कहाँ थे, राजपूतों का पिंड था बड़ा नगर। उसमें मुलाजम आदमी थे, फौजी सारे ਅੱਛਾ लिखे पढ़े बंदे थे। ਤੇ ਤੁਹਾਡਾ ਪਿੰਡ ਵੀ ਉੱਥੇ ਚਲਾ ਗਿਆ ਸੀ? सब उत्थे चले गया जी। आज जेडे दीनपुर वाले दौलतपुर वाले सारे फिरे उत्थे इकट्ठे हो गए। ਅੱਛਾ घर बार छड़ दिए, माल डंगर छड़ दिया। इस तरह ही बड़ा टुकी जो होने लग गई। ਤੁਹਾਡੇ ਪਿੰਡ ਉੱਤੇ ਤੇ ਨਹੀਂ ਹਮਲਾ ਹੋਇਆ ਸੀ ਉਸ ਵੇਲੇ ਜਦੋਂ ਤੁਸੀਂ ਛੱਡਿਆ नहीं ਪਿੰਡ? उस वेले नहीं होया। ਅੱਛਾ फिर उत्थे आके होया ਅੱਛਾ ਤੁਸੀਂ ਉਸ ਪਿੰਡ ਦੇ ਵਿੱਚ ਆ ਗਏ? सुहाने जाके ना जदों फिर हमला होया। वो एक फौज बनाई सी उन्होंने बनोटी। ਕਿੰਨੇ ਫੌਜ ਬਣਾਈ ਸੀ? ਉਹ ਉਹਨਾਂ ਨੇ ਆਪਣੀ ਬਣਾਈ ਸੀ। ਪਿੰਡ ਵਾਲਿਆਂ ਨੇ? ਨਹੀਂ ਬਾਹਮਣ ਸਨ। ਅੱਛਾ ਉਹਨਾਂ ਸਮਝਿਆ ਵੀ ਇਹ ਫੌਜ ਬਾਹਮਣਾਂ ਦੀ ਹੈ। ਉਹ ਅੱਗੋਂ ਮੁਕਾਬਲਾ ਕਰਦੀ ਆ, ਉਹਨਾਂ ਦੇ ਬੰਦੇ ਮਰ ਗਏ। ਹੈ ਸੀ ਉਹ ਭੁਲੇਖੇ ਨਾਲ ਆਈ ਸੀ ਮਿਲਟਰੀ ਹਿਫਾਜ਼ਤ ਲਈ। ਅੱਛਾ ਮਿਲਟਰੀ ਨਾਲ ਮੁਕਾਬਲਾ ਹੋ ਗਿਆ। ਰਾਜਪੂਤਾਂ ਦਾ? ਹਾਂ ਉਹਨਾਂ ਨੇ ਸਮਝਿਆ ਕਿ ਉਹ ਬਾਹਮਣਾਂ ਨੇ ਜਿਹੜੀ ਬਣਾਈ ਆ। ਉਹ ਆਈ ਹੈ। ਅੱਛਾ ਤੇ ਉਹ ਫਿਰ ਪਤਾ ਲੱਗਾ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਸਾਰੇ ਹਥਿਆਰ ਸੁੱਟ ਦਿਓ ਤੇ ਇੱਥੇ ਬਾਹਰ ਨਿਕਲ ਜਾਓ ਪਿੰਡੋਂ। ਅੱਛਾ ਸਾਰੇ ਬਾਹਰ ਕੱਢ ਕੇ ਤੇ ਫਿਰ ਉਹਨਾਂ ਕੰਪ ਲਾ ਦਿੱਤਾ। ਹੂੰ ਕੰਪ ਲਾ ਕੇ ਤੇ ਫਿਰ ਉੱਥੇ ਪੀਪਲੀ। ਉੱਥੇ ਬੰਦੇ ਮਰੇ ਵੀ ਸੀ? ਹਾਂ ਬੜੇ ਉੱਥੇ ਤੇ ਬੰਦੇ ਮਰੇ ਜ਼ਿਆਦਾ ਕਿੱਥੇ? ਸੁਹਾਣੇ 'ਚ। ਅੱਛਾ ਤੁਸੀਂ ਆਪਣੀ ਅੱਖੀ ਵੇਖੇ ਆ? ਹਾਂ ਫਿਰ ਅਸੀਂ ਆ ਗਏ ਪੀਪਲੀ ਕੰਪ 'ਚ। ਹੂੰ ਫਿਰ ਉੱਥੇ ਰਹੇ 17 ਦਿਨ ਅਸੀਂ ਉੱਥੇ ਭੁੱਖੇ ਤੱਸੇ ਮਰ ਗਏ। ਅੱਛਾ ਉੱਥੇ ਕੀ ਮਿਲਦਾ ਸੀ ਖਾਣ ਨੂੰ? ਬਸ ਕਿਸੇ ਨੂੰ ਛੋਲੇ ਛਾਲੇ ਕਿਸੇ ਬਣਾ ਕੇ ਲਿਆਂਦੇ ਹਨ, ਕਿਸੇ ਹੂੰ ਬਣਾਏ ਨੇ, ਕਿਸੇ ਨਹੀਂ ਬਣਾਏ, ਕਿਸੇ ਤੇਰੇ ਮੇਰੇ ਕੋਲੋਂ ਫੱਕਾ ਮਿਲ ਗਿਆ ਪਾਣੀ ਪੀ ਲਿਆ ਹਾਂ ਤੇ ਆਪਣਾ ਗੁਜ਼ਾਰਾ ਕੀਤਾ। 17 ਦਿਨ ਉੱਥੇ ਭੁੱਖੇ ਭਾਣੇ ਰਹੇ। 17 ਦਿਨ ਹਾਂ ਉੱਥੇ ਬੈਠੇ ਰਹੇ ਤੁਸੀਂ? ਉੱਥੇ ਬੈਠੇ ਰਹੇ। ਦੁਆਲੇ ਮਿਲਟਰੀ ਜਾਣ ਨਹੀਂ ਸੀ ਦਿੰਦੀ ਬਾਹਰ ਅੰਦਰ। ਹੂੰ ਫਿਰ ਉੱਥੋਂ ਸਾਨੂੰ ਇੱਕ ਪਠਾਨ ਸੀ ਬੜਾ ਪੁੱਛਦਾ, ਸਵਾਦ ਅੱਛਾ। ਪੁੱਛਦਾ। ਫਿਰ ਉਹਦੀ ਪਹੁੰਚ ਪਠਾਨ ਨੇ ਕੀ ਕੀਤਾ? ਉਹਨੇ ਫਿਰ ਡੀਸੀ ਨਾਲ ਗੱਲ ਕੀਤੀ ਵੀ ਇਹ ਮੁਸਲਮਾਨਾਂ ਦਾ ਕੋਈ ਵਾਰਿਸ ਨਹੀਂ, ਅੱਛਾ ਇਹਨਾਂ ਨੂੰ ਮੇਰੇ ਪਿੰਡ ਪਹੁੰਚਾ ਦਿਓ। ਫਿਰ ਉਹ ਮਿਲਟਰੀ ਉੱਥੇ ਲੈ ਗਈ ਸਾਨੂੰ ਸਵਾਦ। ਉੱਥੇ ਫਿਰ ਉਹਨੇ ਆਖਿਆ ਵੀ ਜਿੰਨਾ ਮੇਰਾ ਫਸਲ ਹੈ, ਜਿੰਨੇ ਮੇਰੇ ਡੰਗਰ ਨੇ ਪਿੰਡ ਦੇ, ਸਭ ਕੋ ਕੇ ਪਕਾ ਕੇ ਇਹਨਾਂ ਨੂੰ ਖਵਾਓ ਰੋਟੀ। ਅੱਛਾ ਫਿਰ ਉੱਥੇ ਰਹੇ ਅਸੀਂ ਕੋਈ ਮਹੀਨਾ ਕੁ। ਉੱਥੋਂ ਫਿਰ ਆਏ, ਗੱਡੀ ਲੱਗੀ, ਫਿਰ ਗੱਡੀ ਦੇ ਵਿੱਚ ਬਹਿ ਕੇ ਫਿਰ ਅਸੀਂ ਆਏ ਇੱਥੇ ਆਪਣਾ ਭੇਰਾ ਸਰਗੋਦੇ ਦੇ ਵਿੱਚ। ਨਹੀਂ ਉਹ ਤੁਸੀਂ ਆਏ, ਸਾਨੂੰ ਤੁਸੀਂ ਉਹ ਗੱਲਾਂ ਛੱਡ ਦਿੱਤੀਆਂ ਜਿਹੜੀਆਂ ਤੁਸੀਂ ਕਹਿੰਦੇ ਮੈਨੂੰ ਪਤਾ ਕਿ ਤੁਹਾਡੇ ਕੈਂਪ ਦੇ ਉੱਤੇ ਵੀ ਪਤਾ ਨਹੀਂ ਹਮਲਾ ਹੋਇਆ। ਹਾਂ ਤੁਸੀਂ ਕਹਿੰਦੇ ਜੀ ਉਹ ਬੱਚਿਆਂ ਨੂੰ ਇੰਜ ਉੱਤੇ ਲਟਕਾਉਂਦੇ ਸੀ। ਉਹ ਤੇ ਉੱਥੇ ਕੈਂਪ ਦੀ ਕੀ ਸਟੋਰੀ ਹੋਈ ਸੀ? ਉਹ ਤੇ ਸਬਾਦੇ ਚ ਸੁਹਾਣੇ ਚ ਹੋਇਆ ਨਾ। ਸੁਹਾਣੇ 'ਚ ਕੀ ਹੋਇਆ ਸੀ? ਬਈ ਮਾਰ ਧਾੜ ਮੁਕਾਬਲਾ ਜਦੋਂ ਹੋ ਗਿਆ ਉਦੋਂ ਹੋਇਆ। ਅੱਛਾ ਉਦੋਂ ਫਿਰ ਉਹਨਾਂ ਮਾਰੇ ਮੂਰੇ ਬੜੇ। ਠੀਕ ਹੋ ਗਿਆ।